ਵੈਲਕਮ ਖੁਸ਼ਾਮਦੀਦ ਜੀ ਨੂੰ ਆਪਣੇ ਪ੍ਰੋਗਰਾਮ ਬੀਤੀਆਂ ਰੁੱਤਾਂ ਦੇ ਵਿੱਚ ਮੈਂ ਤੁਹਾਡਾ ਮੇਜ਼ਬਾਨ ਸਰਫਰਾਜ਼ ਨਵੀਂ ਕਹਾਣੀ ਦੇ ਨਾਲ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ। ਅੱਜ ਦੀ ਕਹਾਣੀ ਹੈਗੀ ਸ਼ੇਰ ਤੇ ਲੋਮੜੀ ਤੇ। ਵੀ ਜੰਗਲ ਦੇ ਵਿੱਚ ਸ਼ੇਰ ਤੇ ਲੋਮੜੀ 'ਚ ਆਪਸ 'ਚ ਮੂੰਹ ਮਾਰੀ ਹੋ ਜਾਂਦੀ, ਅਣਬਣ ਹੋ ਜਾਂਦੀ ਹੈ। ਲੋਮੜੀ ਇਹ ਚੀਜ਼ ਜਿਹੜੀ ਆਪਣੇ ਜ਼ਿਹਨ 'ਚ ਪਾ ਲੈਂਦੀ ਕਿ ਮੈਂ ਸ਼ੇਰ ਕੋਲ ਬਦਲਾ ਲੈਣਾ ਹੈ, ਸ਼ੇਰ ਕੋਲੋਂ ਮੈਂ ਬਦਲਾ ਲੈਣਾ ਹੈ। ਲੋਮੜੀ ਤੁਹਾਨੂੰ ਪਤਾ ਹੁੰਦਾ ਛਾਤਰ ਹੁੰਦੀ, ਤੇਜ਼ ਹੁੰਦੀ ਦਿਮਾਗ ਦੀ, ਜਿਹੜੇ ਫਾਰਮੂਲੇ ਨੇ ਬੁਰੇ ਬੁਰੇ ਜਾਂ ਭੈੜੇ ਭੈੜੇ ਮਨਸੂਬੇ ਜਿਹੜੇ ਹੁੰਦੇ ਨੇ ਉਹ ਬਣਾਉਣਾ ਜਾਣਦੀ ਹੈ। ਲਿਹਾਜ਼ਾ ਠਾਣ ਲੈਂਦੀ ਕਿ ਮੈਂ ਇਹਦੇ ਕੋਲ ਇੱਕ ਦਿਨ ਬਦਲਾ ਜ਼ਰੂਰ ਲੈਣਾ ਹੈ। ਲੋਮੜੀ ਕੀ ਕਰਦੀ, ਕੁਝ ਦਿਨ ਸੋਚ ਕੇ ਨਾ ਤੇ ਜੰਗਲ ਦੇ ਵਿੱਚ ਬਿਊਟੀ ਪਾਰਲਰ ਖੋਲ੍ਹ ਲੈਂਦੀ ਹੈ। ਹਾਰ ਸ਼ਿੰਗਾਰ ਦਾ ਜਿਹੜਾ ਕੰਮ ਜਿਹੜਾ ਉਹ ਚਾਲੂ ਕਰ ਲੈਂਦੀ ਹੈ ਤੇ ਸ਼ੇਰ ਕੋਲ ਜਾਂਦੀ ਉਹਨੂੰ ਦਾਵਤ ਦੇਣ ਵਾਸਤੇ ਕਿ ਸ਼ੇਰ ਨੂੰ ਵੀ ਤੂੰ ਸਾਡੇ ਜਿਹੜਾ ਬਿਊਟੀ ਪਾਰਲਰ ਦਾ ਇਫਤਤਾਹ ਜਿਹੜਾ ਨਾ ਤੇਰੇ ਹੱਥੋਂ ਹੋਵੇ, ਯਾਨੀ ਕਿ ਫੀਤਾ ਕਟਿੰਗ ਦੀ ਰਸਮ ਜਿਹੜੀ ਨਾ ਉਹ ਸ਼ੇਰ ਕਰੇ। ਤੇ ਜਾਂਦੀ ਸ਼ੇਰ ਕੋਲ ਤਾਂ ਉਹਨੂੰ ਕਹਿੰਦੀ ਆਲੀ ਜਾਂ ਜੰਗਲ ਦੇ ਬਾਦਸ਼ਾਹ ਸ਼ਹਿਨਸ਼ਾਹ ਆਲਮ, ਯਾਨੀ ਕਿ ਉਹਨੂੰ ਮਸਕਾ ਵਗੈਰਾ ਲਾ ਕੇ ਤੁਹਾਨੂੰ ਕਹਿੰਦੀ ਜੀ ਇਸ ਤਰ੍ਹਾਂ ਸਾਡਾ ਬਿਊਟੀ ਪਾਰਲਰ ਹੈ ਤੇ ਉਹਦੀ ਤੁਸੀਂ ਓਪਨਿੰਗ ਕਰਨੀ ਹੈ। ਤੇ ਉਹ ਉਹਨੂੰ ਕਹਿੰਦਾ ਵੀ ਨਾਦਾਨ ਲੋਮੜੀ, ਤੈਨੂੰ ਪਤਾ ਨਹੀਂ ਮੇਰਾ ਇਸ ਚੀਜ਼ ਨਾਲ ਕੀ ਤਲਕ ਹੈਗਾ, ਜਾਂ ਇਹ ਕੰਮ ਕਿਸੇ ਹੋਰ ਕੋ ਕਰਵਾ, ਮੈਂ ਨਹੀਂ ਕਰ ਸਕਦਾ। ਉਹਨੂੰ ਥੋੜਾ ਹੋਰ ਮਸਕਾ ਲਾਉਂਦੀ ਹੁੰਦੀ ਵੀ ਜੰਗਲ ਦੇ ਵਿੱਚ ਜਿੰਨੇ ਜਾਨਵਰ ਨੇ ਨਾ ਉਹ ਤੁਹਾਡੇ ਖਿਲਾਫ ਜਿਹੜੇ ਨਾ ਪ੍ਰੋਪੋਗੰਡਾ ਇੰਜ ਦਾ ਕਰਦੇ ਨੇ ਕਿ ਜਿਹੜਾ ਸਾਡਾ ਬਾਦਸ਼ਾਹ ਜਾਂ ਜਿਹੜਾ ਸ਼ੇਰ ਹੈਗਾ ਉਹ ਰਹਿਮ ਦਿਲ ਨਹੀਂ ਹੈਗਾ, ਉਹ ਬੜੀ ਆਕੜ 'ਚ ਰਹਿੰਦਾ, ਨਾ 'ਚ ਰਹਿੰਦਾ, ਕਿਸੇ ਦੀ ਗੱਲ ਨਹੀਂ ਮੰਨਦਾ। ਤੇ ਤੁਸੀਂ ਇੰਜ ਕਰੋ ਕਿ ਸਾਡੇ ਨਾਲ ਚੱਲੋ ਤੇ ਉਹਨਾਂ ਦਾ ਵੀ ਜਿਹੜਾ ਮਨ ਬੰਦ ਹੋ ਜਾਏਗਾ। ਉਹ ਕੁਝ ਦੇਰ ਸੋਚਦਾ ਤੇ ਫਿਰ ਉਹਦੀ ਗੱਲਾਂ 'ਚ ਆ ਜਾਂਦਾ, ਕਹਿੰਦਾ ਚਲੋ ਠੀਕ ਹੈ ਮੈਂ ਆਵਾਂਗਾ। ਲੋ ਸ਼ੇਰ ਜਾਂਦਾ ਹੈ ਤੇ ਜਾ ਕੇ ਉਹਨਾਂ ਜਿਹੜੇ ਫੀਤਾ ਕਟਿੰਗ ਦੀ ਰਸਮ ਕਰਦਾ ਹੈ ਤੇ ਕਰਨ ਤੋਂ ਬਾਅਦ ਸਟੇਜ ਤੇ ਜਿਹੜਾ ਨਾ ਮੈਕ ਜਿਹੜਾ ਬਾਂਦਰ ਦੇ ਕੋਲ ਹੁੰਦਾ ਹੈ ਉਹ ਵੀ ਬੜੀਆਂ ਤਾਰੀਫਾਂ ਵਗੈਰਾ ਸ਼ੇਰ ਦੀਆਂ ਕਰਦਾ ਹੈ ਤੇ ਖਾਣਾ ਛਾਣਾ ਤਕਸੀਮ ਹੁੰਦਾ ਸਾਰਿਆਂ 'ਚ। ਇੱਕ ਪਾਰਟੀ ਜਿਹੀ ਹੁੰਦੀ ਹੈ, ਇਫਤਤਾਹ ਹੁੰਦੀ ਬਿਊਟੀ ਪਾਰਲਰ ਦੀ। ਤੇ ਉਸ ਤੋਂ ਬਾਅਦ ਲੋਮੜੀ ਜੀ ਲਹਿੰਗਾ ਜਿਹਾ ਪਾ ਕੇ ਜਾਂ ਬੜਾ ਅੱਛਾ ਹਾਰ ਸ਼ਿੰਗਾਰ ਕਰਕੇ ਤੇ ਸਟੇਜ ਤੇ ਆ ਕੇ ਤੇ ਮੁਜਰਾ ਸ਼ੁਰੂ ਕਰ ਦਿੰਦੀ ਹੈ। ਇਸ ਤਰ੍ਹਾਂ ਦਾ ਮੁਜਰਾ ਕਰਦੀ ਕਿ ਪਹਿਲੇ ਤੇ ਸ਼ੇਰ ਜਿਹੜਾ ਨਾ ਉਹਨੂੰ ਬੜਾ ਨਾ ਹਕਾਰਤ ਦੀ ਨਜ਼ਰ ਨਾਲ ਵੇਂਦਾ ਹੈ। ਆਸਤਾ ਆਸਤਾ ਜਦੋਂ ਤਾੜੀਆਂ ਵੱਜਦੀਆਂ ਨੇ ਤੇ ਸ਼ੇਰ ਨੂੰ ਵੀ ਥੋੜਾ ਅੱਛਾ ਲੱਗਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਸਾਰੀ ਰਾਤ ਗੁਜ਼ਰ ਜਾਂਦੀ ਹੈ, ਮੁਦਰਾ ਵਗੈਰਾ ਵੇਖਦਿਆਂ, ਡਾਂਸ ਡੂੰਸ ਵੇਖਦਿਆਂ ਤੇ ਸੁਬਹ ਹੋ ਜਾਂਦੀ, ਪਾਰਟੀ ਖਤਮ ਹੋ ਜਾਂਦੀ, ਚਲੇ ਜਾਂਦੇ ਨੇ ਸਾਰੇ। ਹੁਣ ਲੋਮੜੀ ਕੀ ਕਰਦੀ, ਦੂਸਰੇ ਜਿਹੜੇ ਜਾਨਵਰ ਹੁੰਦੇ ਨੇ ਨਾ ਜਿਹੜੇ ਵੀ ਸ਼ੇਰ ਤੋਂ ਇੱਕੋ ਵਾਰੀ ਹਮਲਾ ਕਰ ਦੇਣ ਤੇ ਸ਼ੇਰ ਕੁਛ ਨਹੀਂ ਕਰ ਸਕਦਾ, ਜਿੰਦੇ ਵਿੱਚ ਹੁਣ ਹਾਥੀ ਹੋ ਗਿਆ, ਜ਼ੈਬਰਾ ਹੋ ਗਿਆ, ਫਿਰ ਇੰਜ ਦੇ ਜਿਹੜੇ ਵੱਡੇ ਵੱਡੇ ਜਾਨਵਰ ਨੇ ਨਾ ਉਹਨਾਂ ਕੋਲ ਜਾਂਦੀ ਹੈ। ਕਹਿੰਦੀ ਵੀ ਅੱਗੇ ਤਾਂ ਸਾਡੀਆਂ ਜਾਨਾਂ ਇਹ ਸ਼ੇਰ ਦੇ ਹੱਥੋਂ ਮਹਿਫੂਜ਼ ਨਹੀਂ ਸਨ ਤੇ ਹੁਣ ਤਾਂ ਸਾਡੇ ਕੋਲ ਮੁਜਰੇ ਵੀ ਕਰਾ ਕੇ ਤੇ ਵੇਖਣ ਲੱਗ ਪਿਆ, ਹੁਣ ਸਾਡੀਆਂ ਇੱਜ਼ਤਾਂ ਵੀ ਜਿਹੜੀਆਂ ਨਾ ਉਹ ਵੀ ਨਹੀਂ ਬਹਾਲ ਹੈਗੀਆਂ ਤੇ ਹੁਣ ਹੋਵੇ ਨਾ ਤੇ ਇਹਦਾ ਕੋਈ ਹੱਲ ਕੀਤਾ ਜਾਵੇ। ਉਹ ਸਾਰਿਆਂ ਨੂੰ ਨਾ ਉਹਨਾਂ ਦੀ ਸੋਚ ਜਿਹੜੀ ਨਾ ਬਦਲ ਦਿੰਦੀ, ਪੱਟ ਦਿੰਦੀ ਹੈ। ਹੁਣ ਕਹਿੰਦੀ ਵੀ ਤੁਸੀਂ ਸਾਰੇ ਅਗਰ ਇੱਕੋ ਵਾਰੀ ਹਮਲਾ ਕਰੋ ਤੇ ਸ਼ੇਰ ਕੁਝ ਨਹੀਂ ਕਰ ਸਕਦਾ। ਉਹਨਾਂ ਦੇ ਜ਼ਿਹਨ 'ਚ ਗੱਲ ਵੜਦੀ ਤੇ ਉਹ ਕੀ ਕਰਦੇ ਨੇ, ਇੱਕ ਪਾਰਟੀ ਤਿਆਰ ਕਰ ਲੈਂਦੇ ਨੇ ਆਪਣੀ ਲਹਿਦਾ। ਜਿਸ ਤਰ੍ਹਾਂ ਪਾਰਟੀ ਲਹਿਦਾ ਤਿਆਰ ਕਰ ਲੈਂਦੇ, ਲੋਮੜੀ ਫਿਰ ਜਾਂਦੀ ਸ਼ੇਰ ਕੋਲ, ਉਹਨੂੰ ਕਹਿੰਦੀ ਵੀ ਆਲੀ ਜਾਨ ਬਾਦਸ਼ਾਹ ਸਲਾਮਤ ਕਿ ਤੁਹਾਡੇ ਖਿਲਾਫ ਇੱਕ ਤੁਹਾਨੂੰ ਪਤਾ ਹੈ ਕਿ ਤਨਜ਼ੀਮ ਬਣ ਗਈ, ਇੱਕ ਪਾਰਟੀ ਬਣ ਗਈ ਜਿਹੜੀ ਤੁਹਾਡੇ ਖਿਲਾਫ ਹੈ। ਤੋ ਕਹਿੰਦੇ ਸ਼ੇਰ ਜਿਹੜਾ ਨਾ ਉਹ ਬੜਾ ਖੂਨਖਾਰ ਜਿਹੜਾ ਨਾ ਜਾਨਵਰ ਹੈ, ਉਹਦੇ ਕੋਲ ਸਾਡੀ ਜਾਨ ਦੀ ਹਿਫਾਜ਼ਤ ਜਿਹੜੀ ਨਾ ਹੁਣ ਮਹਿਫੂਜ਼ ਨਹੀਂ ਹੈਗੀ, ਲਿਹਾਜ਼ਾ ਉਹਦਾ ਕੁਝ ਕੀਤਾ ਜਾਵੇ। ਤੋ ਉਹਨੇ ਇੰਜ ਤੁਹਾਡੇ ਖਿਲਾਫ ਨਾ ਪ੍ਰੋਪੋਗੰਡਾ ਹੋ ਰਿਹਾ ਹੈ ਤੇ ਤੁਸੀਂ ਇੰਜ ਕਰੋ, ਆਪਣੇ ਜਿਹੜੇ ਦੰਦ ਨੇ ਨਾ ਤੇ ਆਪਣੇ ਨਾਖੂਨ ਜਿਹੜੇ ਨੇ ਇਹਨਾਂ ਤੋਂ ਬੜਾ ਡਰਦੇ ਨੇ। ਤੋ ਉਹ ਗੁੱਸੇ ਨਾਲ ਉਹਨੂੰ ਕਹਿੰਦਾ ਕਿ ਹੁਣ ਤੇਰਾ ਕੀ ਖਿਆਲ, ਮੈਂ ਕਢਾ ਦੇਵਾਂ? ਉਹਨੇ ਨਹੀਂ ਰੱਬ ਨਾ ਕਰੇ ਕਿ ਤੁਸੀਂ ਇੰਜ ਕਰੋ, ਲੇਕਿਨ ਤੁਸੀਂ ਇੰਜ ਕਰੋ ਵੀ ਤੁਸੀਂ ਤੇਰੇ ਸਾਹਮਣੇ ਦੋ ਦੰਦ ਨੇ ਨਾ ਉਹਨਾਂ ਨੂੰ ਕਢਵਾ ਦਿਓ ਤੇ ਜਿਹੜੇ ਨਾਖੂਨ ਨੇ ਇਹਨਾਂ ਨੂੰ ਮੁਲਾਇਮ ਕਰਾ ਲਓ ਜਾਂ ਕਟਵਾ ਲਓ ਥੋੜ੍ਹੇ ਥੋੜ੍ਹੇ, ਤਾਂ ਕਿ ਤੁਹਾਡੀ ਤਾਕਤ ਵੀ ਜਿਹੜੀ ਨਾ ਬਹਾਲ ਰਵੇ ਤੇ ਦੁਸ਼ਮਣਾਂ ਦਾ ਮੂੰਹ ਵੀ ਜਿਹੜਾ ਬੰਦ ਹੋ ਜਾਏ। ਕੋਈ ਇੰਜ ਦੇ ਉਹਨੂੰ ਦੋ ਚਾਰ ਗੱਲਾਂ ਕਰਦੀ ਲੋਮੜੀ ਤੇ ਉਹਦੀਆਂ ਗੱਲਾਂ 'ਚ ਆ ਕੇ ਨਾ ਸ਼ੇਰ ਇਹ ਕੰਮ ਕਰਵਾ ਦਿੰਦਾ ਹੈ।
जिस टाइम ये काम करवा दिंदा तो वो एक आर्टिफिशियल जिहड़ा ना शेर रह जांदा, लिहाजा उन्होंने नहीं पता हुंदा। वो पता उन्होंने उस टाइम लगता है कि जिस टाइम शिकार करन जांदा है तो हिरन देखदा तो हिरन के पिछे भजदा है, कोई 2-4 किलियां ते जाके ना तो उन्हें फड़ लैंदा हिरन नूं। ते जिस टाइम उहदे जिस्म दे विच अपने पंजे जिहड़े ना वो दसाण की कोशिश करदा ना तो पंजे तो उहदे जिहड़े ने वो हुंदे नहीं, तो उहदी गर्दन तो जिस टाइम चक वड़दा है तो उहदे दंद भी नहीं हुंदे। जदोजहद करदा लेकिन कुछ नहीं हुंदा। हिरन समझ जाती है कि ये जड़ा शेर है उन्होंने फारग हो गया, उन्होंने 2-3 लत्तां मारदी तो हो जाती है। शेर यो किस्म है जी ना होर जानवरों से जमांदा है, लेकिन उनका कोई वस नहीं चलता, क्योंकि एक आर्टिफिशियल जड़ा शेर रह जाता है, ना तो उनके कोई ताकत रह जाती, सिर्फ खौफ है। तो खौफ की करे, वो जिस टाइम जानवर वहिंदे ने उस टाइम उन्होंने 2-4 लत्तां मार के हो जाते हैं। हुण 2-4 दिन इंज ही गुजरते ने, शेर नूं कोई शिकार नहीं लभदा। उस तो बाद उन्होंने भुख नाल उनका बुरा हाल होंदा है, अपनी खुफा दे विच पिया होंदा है, बुरा हाल बैंके दिहाड़े ते देखदा कि जिहड़ी लोमड़ी आ रही होंदी है, उन्हें एक रोशनी की किरण महसूस होंदी है आ रही शह, तो उन्होंने कहता है कि मेरे वास्ते ना खाने का बंदोबस्त कर, मैं तेरे कहण ते अपने नाखून भी कटाते ने, अपने दंद भी कढ़ाते ने। तो उस वेले लोमड़ी ना तो उन्होंने आलीजा कहती, ना बादशाह सलामत कहती, कुछ भी नहीं कहती। उन्होंने इक्को ही लफज कहती, उन्होंने कहती भुख तो बड़ी लगी होएगी। उन्हें हाँ मैंने भुख लगी है, तो वो आंदा है भी मेरे वास्ते कुछ कर। वो आंदी भी तू किसी के बारे नहीं सोचता तो असी तेरे बारे किवें सोचीए, तू किसी जानवर ते जिहड़ा तरस खाना है, असी तेरे ते किवें तरस खाइए। हाँ अपना कोई रिश्ता हैगा जंगल दे विच रहन दा, लिहाजा मैं कर सकनी तेरे वास्ते ना घाह लिया सकनी हाँ, भी अगर तू घाह खाना ना घास खानी है वो मैं तेरे वास्ते लिया देनी हाँ। शेर नूं बड़ा गुस्सा चढ़दा, गुस्से नाल मैनूं कहंदा कि हुण मैं घाह खावांगा। वो आंदी ठीक है। वो गुस्से नाल ना शेर उन्होंने जिहड़ा उहदे ते हमला करदा है, लोमड़ी भी उन्होंने 2-3 लत्तां मार के तो हो जाती है, क्योंकि उनके कोल चीज़ हुंदी नहीं, ना तो उनके दंद हुंदे ना उनके कोल नाखून हुंदे ने जिन्हां ते हमला करदा सी। लिहाजा वो की करदी, वो चुप करके चली जाती है। हुण 2-4 दिनां दे विच उनदा होर बुरा हाल होया हुंदा है। फिर लोमड़ी जाती एक दिन, उन्होंने वेख के ते उहदे ते ना उहदे अगे मेहरबानी करदा या मिन्नतरला करदा है कि तू इंज करके मैनूं घाह ही लिया दे। वो कहती हुण तैनूं घाह भी नहीं मिलना, लेकिन घाह तैनूं एक शर्त ते मिलेगा, अगर तू म्याऊं म्याऊं की आवाज़ कड्डेगा तो, यानी कि बिल्ली की आवाज़ कड्डेगा तो। इन्ना मजबूर हो जाता है वो शेर कि म्याऊं म्याऊं की आवाज़ कड्ढण ते मजबूर हो जाता है। और वो म्याऊं म्याऊं करदा है, तो आंदी नहीं ये तेरी आवाज़ ही नहीं, तू रैसल कर, जिन्नी देर तू सही आवाज़ नहीं ना कटेगा उन्नी देर हुण तैनूं घाह भी नहीं मिलना। नाले दिल च खुश हुंदी भी मेरी जित जिहड़ी ना वो मैनूं नज़र आ रही है कि शेर को मैं जिहड़ा बदला ले लिया। वो लिहाजा की करदा कि चली जाती उत्थों। वो की करदा 2-3 रैसल करदा, 1-2 दिनां दे विच वो म्याऊं म्याऊं दी आवाज़ कट्टण लग पैंदा। वो आंदी है तो फिर उन्होंने ना आवाज़ सुनांदा है बिल्ली दी, लेकिन वो आंदा है आंदी नहीं, तेरी आवाज़ हाले भी सही नहीं है। यानी कि उनका जिहड़ा एक बदला हुंदा ना वो लोमड़ी दा पूरा हो जाता है। तो ये गल करन दा मकसद ये वे कि साडा जिहड़ा मुल्क है एक शेर दी मानद है। साडे जिहड़े फौजी ने वो एक साडी फौज जिहड़ी एक शेर दे मानद है, लेकिन साडी फौज साडे जिहड़ी दूसरी जनता है वड्डे वड्डे जिहड़े ने वो इस टाइम इहो जिहे माहौल च वड़ गए ने, कुछ शेर बन के भी एक आर्टिफिशियल शेर रह गए ने, अपनी ताकत जिहड़ी भुल गए ने। एक लोमड़ी पिछे लग के एक किसी दी साजिश दे विच आ के अपने इज्जत और वकार नूं भुल गए ने। तो सानूं चाहिए कि अपनी जिहड़ी ताकत है उन्होंने बरकरार करिए, उन्होंने दोबारा तो बहाल करिए, ताकि कोई भी दुश्मन साडे अल अख चुक ना वेख सके। तो ये सी अज का एक खामोश जिहा मैसेज, उम्मीद है कि तुहानूं चंगा लगा होगा। तो अगले वीडियो में फिर तुहाडे नाल मुलाकात होएगी। तद वास्ते अल्लाह निगहबान। पाकिस्तान जिंदाबाद, पाक फौज जिंदाबाद।